ਇਹ ਕੋਟਕਪੂਰਾ ਗੋਲੀकांड ਦੀ ਇਸ ਮਾਮਲੇ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੂੰ ਅਗਾਊਂ ਜ਼ਮਾਨਤ ਮਿਲ ਗਈ ਹੈ। ਸੁਖਬੀਰ ਤੇ ਗ੍ਰਿਫਤਾਰੀ ਦੀ ਤਲਵਾਰ ਲਟਕੀ ਹੈ। हाँ जी, देखो इन्हां दा ये जमानत ते सुनवाई पहले ही हो चुकी सीगी, ਜੀ जिरा हो चुकी सीगी। फैसला ही सुनाउणा सीगा, फैसला उन्हां ने सुना दिता है। हम्म, ਤਾਂ फैसले ਦੇ ਵਿੱਚ ਇਹਨਾਂ ਬਾਰੇ ਇਹੋ ਹੀ ਉਹਨਾਂ ਨੇ ਕੀਤਾ ਹੈ ਕਿ ਬਈ ਇੱਕ ਨੂੰ ਜ਼ਮਾਨਤ ਦੂਸਰੇ ਤੇ ਆਫਤ ਹੈ, ਯਾਨੀ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਹੁਣ ਜਾਂ ਤਾਂ ਦੂਸਰਾ ਆਪਸ਼ਨ ਹੈ ਜਿਹੜਾ ਹਾਈ ਕੋਰਟ ਵਾਲਾ ਉਹ ਇਸਤੇਮਾਲ ਕਰਨਾ ਪਵੇਗਾ ਦਵਾ ਦਵ, ਤੇ ਜਾਂ ਫਿਰ ਹੋ ਸਕਦਾ ਹੈ ਕਿ ਉਹ गिरफ्तार भी हो जाना। तो इस करके काली काली च सारा कुछ होएगा। हालांकि 23 तरीक की पेशी है, 23 तरीक तक तो मैनू लगता कि एडी कोई खास गलबात नहीं है, पर सरकारां बहुत कुछ कर दिंदियां होंदियां, पलट दिंदियां होंदियां ने। तो देखो अगे की बनता। पर वड्डा झटका प्रकाश सिंह बादल नूं जिहड़ी जमानत मिली है वो मैनू लगता कि उन्हां दी उम्र दे लिहाज नाल मिल गई है, उम्र दे लिहाज नाल मिल गई है। नहीं तो दोष तकरीबन इक्को जिहे ही ने। दोष साजिश वाली या कोई साजिश दे विच मतलब कि शामिल विखाया गया, किसी ने अंजाम दिता विखाया गया, तो दोष तकरीबन इक्को जिहा। परंतु क्योंकि उम्र दराज ने प्रकाश सिंह बादल ते वैसे तुहानूं याद होना कि दोहरा संविधान वाला जिहड़ा मामला है ਉਹਦੇ ਵਿੱਚ ਵੀ प्रकाश सिंह बादल ਨੂੰ ਇਸੇ ਉਮਰ ਦੇ ਚੱਲਦਿਆਂ ਹੀ ਇੱਕ ਖਾਸ ਰਿਆਇਤ ਦਿੱਤੀ ਗਈ ਸੀ। ਸੋ ਇਹਨਾਂ ਨੂੰ ਜ਼ਮਾਨਤ ਮਿਲ ਜਾਣੀ ਆ, ਪਰ ਹੁਣ ਸੁਖਬੀਰ ਸਿੰਘ ਬਾਦਲ ਦੀ ਕਿਸਮਤ ਦਾ ਫੈਸਲਾ ਹੋਏਗਾ। ਕਿਉਂਕਿ ਆਮ ਆਦਮੀ ਪਾਰਟੀ ਦਾ ਢਿੱਲ ਇਸੇ ਗੱਲ ਤੇ ਲੱਗਿਆ ਕਿ ਚਾਹੇ 2 ਦਿਨ ਹੀ ਸਹੀ ਇੱਕ ਵਾਰੀ ਸੁਖਬੀਰ ਬਾਦਲ ਨੂੰ ਅੰਦਰ ਕਰ ਦਈਏ, ਫਿਰ ਲੋਕਾਂ ਨੂੰ ਕਹਿਣ ਚੁੱਕੇ ਹੋਵਾਂਗੇ ਕਿ ਭਾਈ ਅਸੀਂ ਇਹ ਕਰਕੇ ਦਿਖਾ ਦਿੱਤਾ। ਗਾ ਹੁਣ ਕੋਰਟ ਛੱਡਦੀ ਹੈ ਜਾਂ ਬੰਨਦੀ ਹੈ ਸਾਨੂੰ ਨਹੀਂ ਪਤਾ। ਸੋ ਇਸ ਕਰਕੇ ਨਿਗਾਹ ਰਹੇਗੀ ਤੇ ਅਕਾਲੀ ਦਲ ਵੀ ਚਾਹੇਗਾ ਕਿ ਜੇ ਇੱਕ ਵਾਰੀ ਜ਼ਮਾਨਤ ਮਿਲ ਜਾਂਦੀ ਹੈ ਉਸ ਤੋਂ ਬਾਅਦ ਇਹ ਬਿਲਕੁਲ ਸੇਫ ਹੋ ਜਾਣਗੇ ਤੇ ਫਿਰ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅੱਧੀ ਲੜਾਈ ਜਿੱਤ ਜਾਣਗੇ। ਕਿਉਂਕਿ ਸਾਰਾ ਜ਼ੋਰ ਲਾ ਕੇ ਯਾਨੀ 2 ਸਰਕਾਰਾਂ ਜ਼ੋਰ ਲਾ ਕੇ ਵੀ ਜੇ ਇਹਨਾਂ ਨੂੰ ਅੰਦਰ ਨਹੀਂ ਕਰ ਸਕੀਆਂ ਤਾਂ ਫਿਰ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹਨਾਂ ਕੋਲ ਕਵਚ ਬਣ ਜਾਏਗਾ ਵਿਰੋਧੀਆਂ ਦੇ ਵਾਰ ਨੂੰ ਰੋਕਣ ਵਾਲਾ ਕਿ ਬਈ ਅਸੀਂ 2 ਸਰਕਾਰਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਇਹਨਾਂ ਦੇ ਨਾਲ ਫਾਈਟ ਕੀਤੀ ਹੈ ਕਾਨੂੰਨੀ, ਤੇ ਕਾਨੂੰਨੀ ਫਾਈਟ ਦੇ ਵਿੱਚ ਸਾਨੂੰ ਰਾਹਤ ਮਿਲਦੀ ਰਹੀ ਹੈ। ਜੀ हाँ जी, देखो ਇਹਨਾਂ ਦਾ ਇਹ ਜ਼ਮਾਨਤ ਤੇ ਸੁਣਵਾਈ ਪਹਿਲਾਂ ਹੀ ਹੋ ਚੁੱਕੀ ਸੀਗੀ, ਜੀ जिरा हो चुकी सीगी। फैसला ही सुनाउणा सीगा, फैसला उन्हां ने सुना दिता है। ਤਾਂ फैसले ਦੇ ਵਿੱਚ ਇਹਨਾਂ ਬਾਰੇ ਇਹੋ ਹੀ ਉਹਨਾਂ ਨੇ ਕੀਤਾ ਹੈ ਕਿ ਬਈ ਇੱਕ ਨੂੰ ਜ਼ਮਾਨਤ ਦੂਸਰੇ ਤੇ ਆਫਤ ਹੈ, ਯਾਨੀ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਹੁਣ ਜਾਂ ਤਾਂ ਦੂਸਰਾ ਆਪਸ਼ਨ ਹੈ ਜਿਹੜਾ ਹਾਈ ਕੋਰਟ ਵਾਲਾ ਉਹ ਇਸਤੇਮਾਲ ਕਰਨਾ ਪਵੇਗਾ ਦਵਾ ਦਵ, ਤੇ ਜਾਂ ਫਿਰ ਹੋ ਸਕਦਾ ਹੈ ਕਿ ਉਹ गिरफ्तार भी हो जाना। तो इस करके काली काली च सारा कुछ होएगा। हालांकि 23 तरीक की पेशी है, 23 तरीक तक तो मैनू लगता कि एडी कोई खास गलबात नहीं है, पर सरकारां बहुत कुछ कर दिंदियां होंदियां, पलट दिंदियां होंदियां ने। तो देखो अगे की बनता। पर वड्डा झटका प्रकाश सिंह बादल नूं जिहड़ी जमानत मिली है वो मैनू लगता कि उन्हां दी उम्र दे लिहाज नाल मिल गई है, उम्र दे लिहाज नाल मिल गई है। नहीं तो दोष तकरीबन इक्को जिहे ही ने। दोष साजिश वाली या कोई साजिश ਦੇ ਵਿੱਚ मतलब कि शामिल विखाया गया, किसी ने अंजाम दिता विखाया गया, तो दोष तकरीबन इक्को जिहा। परंतु क्योंकि उम्र दराज ने प्रकाश सिंह बादल ते वैसे तुहानूं याद होना कि दोहरा संविधान वाला जिहड़ा मामला है ਉਹਦੇ ਵਿੱਚ ਵੀ प्रकाश सिंह बादल ਨੂੰ ਇਸੇ ਉਮਰ ਦੇ ਚੱਲਦਿਆਂ ਹੀ ਇੱਕ ਖਾਸ ਰਿਆਇਤ ਦਿੱਤੀ ਗਈ ਸੀ। ਸੋ ਇਹਨਾਂ ਨੂੰ ਜ਼ਮਾਨਤ ਮਿਲ ਜਾਣੀ ਆ, ਪਰ ਹੁਣ ਸੁਖਬੀਰ ਸਿੰਘ ਬਾਦਲ ਦੀ ਕਿਸਮਤ ਦਾ ਫੈਸਲਾ ਹੋਏਗਾ। ਕਿਉਂਕਿ ਆਮ ਆਦਮੀ ਪਾਰਟੀ ਦਾ ਢਿੱਲ ਇਸੇ ਗੱਲ ਤੇ ਲੱਗਿਆ ਕਿ ਚਾਹੇ 2 ਦਿਨ ਹੀ ਸਹੀ ਇੱਕ ਵਾਰੀ ਸੁਖਬੀਰ ਬਾਦਲ ਨੂੰ ਅੰਦਰ ਕਰ ਦਈਏ, ਫਿਰ ਲੋਕਾਂ ਨੂੰ ਕਹਿਣ ਚੁੱਕੇ ਹੋਵਾਂਗੇ ਕਿ ਭਾਈ ਅਸੀਂ ਇਹ ਕਰਕੇ ਦਿਖਾ ਦਿੱਤਾ। ਗਾ ਹੁਣ ਕੋਰਟ ਛੱਡਦੀ ਹੈ ਜਾਂ ਬੰਨਦੀ ਹੈ ਸਾਨੂੰ ਨਹੀਂ ਪਤਾ। ਸੋ ਇਸ ਕਰਕੇ ਨਿਗਾਹ ਰਹੇਗੀ ਤੇ ਅਕਾਲੀ ਦਲ ਵੀ ਚਾਹੇਗਾ ਕਿ ਜੇ ਇੱਕ ਵਾਰੀ ਜ਼ਮਾਨਤ ਮਿਲ ਜਾਂਦੀ ਹੈ ਉਸ ਤੋਂ ਬਾਅਦ ਇਹ ਬਿਲਕੁਲ ਸੇਫ ਹੋ ਜਾਣਗੇ ਤੇ ਫਿਰ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅੱਧੀ ਲੜਾਈ ਜਿੱਤ ਜਾਣਗੇ। ਕਿਉਂਕਿ ਸਾਰਾ ਜ਼ੋਰ ਲਾ ਕੇ ਯਾਨੀ 2 ਸਰਕਾਰਾਂ ਜ਼ੋਰ ਲਾ ਕੇ ਵੀ ਜੇ ਇਹਨਾਂ ਨੂੰ ਅੰਦਰ ਨਹੀਂ ਕਰ ਸਕੀਆਂ ਤਾਂ ਫਿਰ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹਨਾਂ ਕੋਲ ਕਵਚ ਬਣ ਜਾਏਗਾ ਵਿਰੋਧੀਆਂ ਦੇ ਵਾਰ ਨੂੰ ਰੋਕਣ ਵਾਲਾ ਕਿ ਬਈ ਅਸੀਂ 2 ਸਰਕਾਰਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਇਹਨਾਂ ਦੇ ਨਾਲ ਫਾਈਟ ਕੀਤੀ ਹੈ ਕਾਨੂੰਨੀ, ਤੇ ਕਾਨੂੰਨੀ ਫਾਈਟ ਦੇ ਵਿੱਚ ਸਾਨੂੰ ਰਾਹਤ ਮਿਲਦੀ ਰਹੀ ਹੈ। ਜੀ